हाँ जी उन्हें मारे अपना नारा जो सिखी जी मारते हैं। हाँ जी इन्हें मारे फिर नारा उठे नारा तकबीर अल्लाह अकबर थे अल्लाह का ना रह गए थे कोई दूजा नहीं अहम बोलने देना। सही उन्हें फिर उन्होंने दोनों शहीद कर दिता उन्हें सिखा ने। हाँ। सब दा पंजाब चैनल ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਉਹ ਕਰਕੇ ਖੂਹ ਵਾਲ ਨੂੰ ਸਾਡੇ ਵਾਲ ਨੂੰ ਹਾਂਜੀ ਕਹਿੰਦੇ ਨੇ ਯਾਰ ਵੇਖੋ ਹਲਵਾਨ ਹੋ ਗਏ 400-500 ਮਣ ਕਣਕ ਹੋ ਗਈ ਇਹ ਤੇ ਜ਼ਰੂਰ ਕੋਈ ਬੰਦਾ ਮਾਰਨਗੇ। ਅੱਛਾ ਜੋ ਲੱਗੇ ਨਾ ਗੱਲਾਂ ਕਰਨ ਤੁਸੀਂ ਸੁਣਦੇ ਪਏ ਸੀ? ਮੈਂ ਸੁਣਦੇ ਮੈਂ ਆਖਣ ਲੱਗੇ ਅਸੀਂ ਮਰੱਬਿਆਂ ਦੇ ਮਾਲਕ ਤੇ ਇਹਨੇ ਸਾਡੇ ਦਾਣੇ ਨਹੀਂ ਹੁੰਦੇ ਹੋਏ ਜਿੰਨੇ ਇਹਨਾਂ ਦੇ ਹੋ ਗਏ ਨੇ ਕੀ ਕਰਨਗੇ ਇਹ ਤਾਂ ਕੋਈ ਨਾ ਕੋਈ ਕੰਮ ਪਾਉਣਗੇ। ਉਹ ਖੈਰ ਲੱਗੇ ਨਾ ਤੁਰਨ ਮੈਂ ਬਾਬਾ ਹੁਣ ਮੇਰੀ ਵੀ ਇੱਕ ਨਿੱਕੀ ਜਿਹੀ ਅਰਜ਼ ਸੁਣ ਜਾਓ ਮੈਂ ਵੀ ਕੁਦਰਤੀ ਮੇਰੇ ਦੀ ਆਈ ਤੁਸੀਂ ਸਿਆਣੇ ਤੇ ਬੜੇ ਹੋ। ਹਾਂਜੀ ਬਾਬਾ ਜੀ ਇੱਕ ਤੇ ਅਸੀਂ ਮਿਸਤਰੀ ਇੱਕ ਅਸੀਂ ਆਏ ਮਾਜਰ ਗੁਰ ਪੁੱਜੜ ਕੇ ਉਹ ਇੱਥੋਂ ਦੇ ਸਨ ਉਹ ਇੱਧਰ ਦੇ ਰਹਿਣ ਵਾਲੇ ਹਨ। ਅੱਛਾ ਮੈਂ ਕਿਹਾ ਸਾਡੀ ਤੇ ਜਿਹੜੇ ਦਾਣੇ ਹੋਏ ਨੇ ਸਾਡੀ ਤੇ ਮੰਜੀ ਜੁਲੀ ਨਹੀਂ ਬਣਨੀ ਸਹੀ ਗੱਲ ਅਸਾਂ ਬੰਦੇ ਕਿੱਥੋਂ ਮਾਰਨੇ ਬੰਦੇ ਮਾਰੋ ਤੁਸੀਂ ਜੱਟ ਲੋਕ ਉਹਦੇ ਬੁੱਢੇ ਹਲਾਇਆ ਉੱਥੇ ਹਾਂਜੀ ਇੱਥੇ ਉਹਨਾਂ ਦਾ ਇਕੱਠ ਹੋ ਗਿਆ ਕਿ ਵਾਹਵਾ ਕੋਈ 5-4 ਜੀ ਇਕੱਠੇ ਹੋ ਗਏ ਉਹ ਇੱਥੋਂ ਕੰਮ ਬਣਾ ਕੇ ਨਾ ਤੁਰਾਂਗੇ। ਇਹਨੇ ਫਿਰ ਜਦੋਂ ਅੰਮ੍ਰਿਤਸਰ ਗੱਡੀ ਵੱਡੀ ਸੁਣੀ ਨੇ ਮੁਸਲਮਾਨਾਂ ਨੇ ਹਾਂਜੀ ਇਹਨਾਂ ਫਿਰ ਪਿੰਡ ਨੇ ਲਾ ਕੇ 5-7 ਮੁਸਲਮਾਨਾਂ ਦੇ ਇਹਨਾਂ ਆਖਿਆ ਵੀ ਜਿਹੜਾ ਆਪਣੇ ਦੋ ਦਾ ਤੁਸੀਂ ਵੀ ਹੋਣਾ ਉਹ ਜਦੋਂ ਉਹ ਨਹੀਂ ਸਾਡੇ ਨਾਲ ਮਾਫੀ ਦਿੰਦੇ ਤੇ ਅਸੀਂ ਹੁਣ ਕਿਉਂ ਜਿਹੜੇ ਜੋਗੇ ਅਸੀਂ ਵੀ ਕੁਛ ਕਰੀਏ। ਇਹਨਾਂ ਫਿਰ ਉੱਥੇ ਮਾਰ ਕਟਾਈ। अस्सलाम वालेकुम जी। वालेकुम सलाम जी। बुजुर्गो की नाम है अपना? अपना नाम जी बरकत अली। बरकत अली। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? इस्माइल। ਤੇ ਦਾਦਾ ਜੀ ਦਾ ਨਾਮ ਪਤਾ ਹੈ? दादा जी का नाम याद है जीवन। ਸਹੀ ਹੋ ਗਿਆ। ਤੇ ਕਿਹੜੀ ਬਰਾਦਰੀ ਮਾਸ਼ਾਅੱਲਾ ਆਪਣੀ? ਹੁਣ ਤਾਂ ਮੁਗਲ ਹੀ ਆਖਦੇ ਮਿਸਰੀ ਆ। ਅੱਛਾ ਤੇ ਮੁਗਲ ਹਾਂ ਠੀਕ ਹੋ ਗਿਆ। ਤੇ ਇਹ ਦੱਸੋ ਮੈਨੂੰ ਅੱਜ ਤੁਹਾਡੇ ਕੋਲ ਪੁੱਛਣੀਆਂ ਸੀ 47 ਦੇ ਵੇਲੇ ਦੀਆਂ ਗੱਲਾਂ। ਅੱਛਾ ਅੱਜ ਹੈ ਵੀ 14 ਅਗਸਤ ਹੈ। ਹਾਂ ਮਾਸ਼ਾਅੱਲਾ ਤਰੀਖੀ ਦਿਨ ਹੈ। ਹਾਂਜੀ ਤੇ ਅਸੀਂ ਅੱਜ ਉਹੀ ਤੁਹਾਡੇ ਕੋਲ ਅੱਜ ਤੋਂ 71 ਸਾਲ ਪੁਰਾਣੀਆਂ ਗੱਲਾਂ ਤੁਹਾਡੇ ਨੂੰ ਪੁੱਛਣੀਆਂ ਜਿਹੜੀਆਂ ਤੁਹਾਡੇ ਨਾਲ ਹੰਡੀਆਂ ਨੇ ਤੁਹਾਡੇ ਜਿਸਮਾਂ ਤੇ ਤੁਹਾਡੇ ਰੂਹਾਂ ਤੇ ਅੱਜ ਤੁਸੀਂ ਸਾਨੂੰ ਦੱਸਣਾ ਹੈ। ਮੈਨੂੰ ਇਹ ਦੱਸੋ ਸਭ ਤੋਂ ਪਹਿਲੇ ਕਿ ਤੁਸੀਂ ਇੱਥੇ ਕਿੱਥੇ ਬੈਠੇ ਹੋਏ ਹੋ ਇਸ ਜਗ੍ਹਾ ਤੇ ਕਿਹੜਾ ਸ਼ਹਿਰ ਹੈ? ਨਸ਼ਹਿਰਾ ਵਿਰਕਾ। ਨੌਸ਼ਹਿਰਾ ਵਿਰਕਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ ਦੱਸੋ? ਇਹਦੇ ਨਾਲ ਪਿੰਡ ਹੁਣ ਬਦਰਤਾ ਲਾ ਲਓ। ਹਾਂਜੀ ਮੱਤਾ ਹਾਂਜੀ ਵਧਾਉਣ ਸਹੀ ਹੋ ਗਿਆ। ਤੇ ਹੁਣ ਮੁਹੰਮਦਪੁਰਾ ਦੇ ਨੇ ਹੋਇਆ ਤਾਂ ਖੋਤੀ ਪਰ ਮੁਹੰਮਦਪੁਰਾ ਸੀ। ਸਹੀ ਸਹੀ ਸਹੀ। ਇੱਧਰ ਉਹ ਰਾੜਵਾਲਾ ਕਦੀ ਪਿੰਡ ਸੀ ਹੁਣ ਵਿੱਚ ਮਹੱਲੇ 'ਚ ਆ ਗਿਆ ਰਾੜਵਾਲਾ ਨੂੰ ਆਂਦੇ ਹਨ। ਰਾੜਾ ਵਾਲਾ ਪਿੰਡ ਸੀ ਉਹ? ਆਹ ਕਦੀ ਪਿੰਡ ਸੀ ਵੱਖਰਾ ਹਿਸਾਬ ਨਾਲ ਸਹੀ ਸਹੀ ਸਹੀ। ਨਾਲ ਗਾੜੀ ਹੈ ਇਧਰ ਲਾ ਲਓ ਖਾਨ ਮੁਸਲਮਾਨ। ਹਾਂ ਠੀਕ ਹੋ ਗਿਆ। ਤੇ ਹੁਣ ਇਹ ਦੱਸੋ ਇੱਥੇ ਦਾ ਜ਼ਿਲ੍ਹਾ ਕਿਹੜਾ ਹੈ? ਜਿਹੜਾ ਗੁਜਰਾਂ ਵਾਲਾ ਤਹਿਸੀਲ ਨੌਸ਼ਹਿਰਾ ਹੀ ਹੈ। ਤਹਿਸੀਲ ਨਸ਼ਹਿਰਾ। ਠੀਕ ਹੋ ਗਿਆ। ਪਹਿਲੇ ਜਦੋਂ ਆਏ ਤੁਸੀਂ ਇੱਥੇ ਉਦੋਂ ਤਹਿਸੀਲ ਕਿਹੜੀ ਸੀ? ਗੁਜਰਾਣਾ ਸੀ ਕਿ ਐ ਹੀ ਸੀ? ਉਦੋਂ ਮੇਰਾ ਖਿਆਲ ਨਹੀਂ ਸੀ ਅਜੇ ਪੂਰੀ ਬਣੀ ਹੈ। ਅੱਛਾ ਉਦੋਂ ਗੁਜਰਾਣਾ ਸੀ। ਹਾਂ ਅੱਛਾ ਹੁਣ ਮੈਨੂੰ ਇਹ ਦੱਸੋ ਤੁਸੀਂ ਜਿਹੜਾ ਹਿੰਦੁਸਤਾਨ 'ਚ ਰਹਿੰਦੇ ਸੀ ਕਿਹੜਾ ਪਿੰਡ ਸੀ ਉਹ? ਪਿੰਡ ਸਾਡਾ ਜੀ ਜਿਹੜਾ ਅੰਮ੍ਰਿਤਸਰ ਸੀ ਹਾਂਜੀ ਪਿੰਡ ਮਿਆਦੀਆਂ ਮਹਿੰਦੀਆਂ ਮਿਆਦੀਆਂ ਹਾਂਜੀ। ਤੇ ਤਹਿਸੀਲ ਕਿਹੜੀ ਸੀ? ਤਹਿਸੀਲ ਹੀ ਨਾਲਾ ਅਜਨਾਲਾ ਸੀ। ਥਾਣਾ ਲੋਪੋਗੀ। ਹਾਂ ਠੀਕ ਹੋ ਗਿਆ। ਤੇ ਉਹਦੇ ਨਾਲ ਦੇ ਕੋਈ 2-3 ਪਿੰਡਾਂ ਦੇ ਨਾਂ ਲੈ ਦਿਓ। ਦੋ ਦਿਨਾਂ ਪਿੰਡਾਂ ਦੇ ਨਾਂ ਤੇ ਨਹੀਂ ਇਹਦੇ ਭਗੂਪੁਰਾ ਸੀ। ਹਾਂਜੀ ਉਹ ਤਾਂ ਸਾਡੇ ਨਜ਼ਦੀਕ ਸੀ। ਹਾਂਜੀ ਸਹੀ ਹੋ ਗਿਆ। ਤੇ ਦੂਸਰੇ ਪਿੰਡਾਂ ਦਾ ਚੇਤਾ ਨਹੀਂ ਜਿਹੜਾ ਹਟਵੇਂ ਸਨ। ਅੱਛਾ ਅੱਛਾ। ਉਧਰੋਂ ਦੀ ਰਾਹ ਸੀ ਪਰ ਨਾਨਕੇ ਜਾਂਦੇ ਹਾਂ ਤੇ ਉਧਰੋਂ ਦੀ ਨਾਨਕੇ ਜਾਈਦਾ ਤੇ ਤਾਂ ਇਹਨਾਂ ਨਾਨਕਿਆਂ ਦਾ ਪਤਾ ਕਿਹੜੇ ਪਿੰਡ ਸਨ? ਅਲੀਵਾਲ ਸੀ। ਹਾਂਜੀ ਅਲੀਵਾਲ। ਸਹੀ ਹੋ ਗਿਆ। ਪਿੰਡ ਤੁਹਾਡਾ ਛੋਟਾ ਸੀ ਕਿ ਵੱਡਾ ਸੀ? ਪਿੰਡ ਵਾਵਾ ਸੀ। ਕਿਹੜੀ ਕਿਹੜੀਆਂ ਬਰਾਦਰੀਆਂ ਉੱਥੇ ਰਹਿੰਦੀਆਂ ਸੀ? ਉੱਥੇ ਰਹਿੰਦੇ ਹਨ ਪੁੱਠੇ। ਹਾਂਜੀ ਜੱਟ। ਹਾਂ ਪੁੱਠੇ ਜਿਹੜੇ ਜੱਟ ਨੇ ਕਿ ਦੂਸਰੇ ਪੁੱਠੇ? ਨਹੀਂ ਇਹੋ ਹੀ ਪੁੱਠੇ ਜਿਹੜੇ ਨੇ ਪੁੱਠੇ ਜੱਟ। ਠੀਕ ਹੋ ਗਿਆ। ਤੇ ਪੀਰਾਂ ਦੇ ਕੋਈ ਘਰ ਸਨ। ਹਾਂਜੀ ਸੈਯਦਾਂ ਦੇ। ਹਾਂ ਤੇ ਮੁਗਲਾਂ ਦੇ ਸਨ। ਹਾਂ ਹੋਰ ਕੋਈ ਮੋਸਲੀਆਂ ਦੇ ਘਰ 5-7 ਸਨ। ਹਾਂਜੀ ਹੋਰ ਬਾਕੀ ਈਸਾਈਆਂ ਦੇ ਕੋਈ ਘਰ ਸਨ ਹੋਰ ਸਾਰੇ ਮੁਸਲਮਾਨ ਹੀ ਸਾਰੇ। ਸਹੀ ਸਹੀ ਸਹੀ। ਸਿੱਖਾਂ ਦਾ ਕੋਈ ਘਰ ਨਹੀਂ ਸੀ? ਨਾ ਖੱਤਰੀ ਦੀ ਦੁਕਾਨ ਵੀ ਨਹੀਂ ਸਾਡੇ ਪਿੰਡ ਦੇ ਵਿੱਚ। ਤੁਹਾਡੇ ਪਿੰਡ ਦੇ ਵਿੱਚ? ਹਾਂਜੀ ਆਲੇ ਦੁਆਲੇ ਸਿੱਖਾਂ ਦੇ ਪਿੰਡ ਹੈ ਸਨ? ਹਾਂ ਠੀਕ ਹੋ। ਸਕੂਲ ਹੈ ਸੀ ਤੁਹਾਡੇ ਪਿੰਡ? ਨਹੀਂ ਸਕੂਲ ਹੈ ਨਹੀਂ।
ਮਸਜਿਦ ਬਣੀ ਸੀ ਕੋਈ? ਮਸਜਿਦ ਬੜੀ ਸੋਹਣੀ ਬਣੀ ਸੀ। ਪਤਾ ਕਿਹੜੀ ਸਾਈਡ ਤੇ ਬਣੀ ਸੀ? ਲਹਿੰਦੀ ਸਾਈਡ ਤੇ ਕਿ ਚੜ੍ਹਦੀ ਸਾਈਡ ਤੇ? ਇਹ ਚੇਤਾ ਨਹੀਂ ਰਿਹਾ, ਮੈਂ ਹੁਣ ਝੂਠ ਮਾਰਨ ਦਾ ਕੋਈ ਤੁੱਕ ਨਹੀਂ। ਠੀਕ ਹੋ ਗਿਆ। ਹਾਂ, ਤੇ ਆਪਣਾ ਘਰ ਯਾਦ ਹੈ ਤੁਹਾਨੂੰ? ਆਪਣਾ ਘਰ ਪਿੰਡ ਦੇ ਵਿੱਚ ਘਰ ਸੀ। ਪਿੰਡ ਦੇ ਵਿੱਚ ਘਰ ਸੀ? ਹਾਂਜੀ। ਘਰ ਉਸ ਪਿੰਡ ਦੇ ਵਿੱਚ ਕੱਚੇ ਸਨ ਕਿ ਪੱਕੇ ਸਨ? ਘਰ ਕੱਚੇ ਸਨ, ਹੂੰ। ਨਾਲੀਆਂ ਪੱਕੀਆਂ ਸਨ। ਸਹੀ। ਉਸ ਨੇ ਗਲੀਆਂ ਕੱਚੀਆਂ ਹਨ ਤੇ ਨਾਲੀਆਂ ਪੱਕੀਆਂ ਹਨ। ਹੂੰ। ਜਲਦਾ ਸੀ ਪਿੰਡੀਆਂ ਦਾ, ਉਹ ਸਾਰਾ ਕੁਝ ਕਰਾਇਆ ਸੀ। ਅੰਗਰੇਜ਼ ਆਉਂਦਾ ਸੀ 6 ਮਹੀਨੇ ਸਹੀ। ਸਾਲ ਬਾਅਦ ਸਹੀ। ਆਣ ਕੇ ਚੱਕਰ ਲਾਉਂਦਾ ਸੀ ਕਿ ਪਿੰਡ ਸੋਹਣਾ। ਹੂੰ। ਬਕਾਇਦਾ 2 ਬੰਦਿਆਂ ਦੀ ਡਿਊਟੀ ਲੱਗੀ, ਸਾਈ ਦੀ ਤੇ ਮਾਛੀ ਦੀ। ਮਾਛੀ ਮਾਂਜਾ ਫੇਰਦਾ ਸੀ ਰੋਜ਼ ਸੁਬਾਹ ਨੂੰ ਪਿੰਡ ਦੇ ਵਿੱਚ? ਗਲੀਆਂ 'ਚ, ਅੱਛਾ, ਗਲੀਆਂ 'ਚ। ਤੇ ਮਾਛੀ ਪਾਣੀ ਧਰਾਉਂ ਛੱਡਦਾ ਸੀ ਸੁਬਾਹ ਨੂੰ। ਸਹੀ ਸਹੀ ਸਹੀ। ਇਹਨਾਂ ਕੁ ਮੈਨੂੰ ਹੋਸ਼ ਦੇਖਦਾ ਹੁੰਦਾ ਸਾਂ। ਦੇਖਦੇ ਸੀ। ਸੋਹਣਾ ਪਿੰਡ ਬਣਿਆ ਸੀ, ਸਹੀ ਹੋ ਗਿਆ। ਅੱਲਾ ਦੀ ਰਹਿਮਤ ਸੀ। ਡੇਰੇ ਪਰ ਉਹਦੇ ਡੇਰੇ ਸ਼ੇਰੇ ਜ਼ਮੀਨਾਂ ਜ਼ਮੂਨਾਂ ਲੋਕ ਵਾਹੁੰਦੇ ਸੀ? ਸਾਰਾ ਕੁਝ ਜ਼ਰਾ ਆਪ ਦੁਨੀਆ ਸੀ। ਹਾਂਜੀ। ਰਕਬਾ ਸੀ, ਰਕਬਾ ਵੀ ਹੈ ਸੀ ਉੱਥੇ? ਰਕਬਾ ਬੜਾ ਸੋਹਣਾ ਸੀ, ਫਸਲ ਬੜਾ ਸੋਹਣਾ ਹੁੰਦਾ ਸੀ। ਤੁਹਾਡੇ ਬਜ਼ੁਰਗ ਵੀ ਵਾਹੀ ਕਰਦੇ ਸਨ ਵਿੱਚ? ਕਰਦੇ ਸਨ। ਠੀਕ ਹੋ ਗਿਆ। ਤੇ ਇਹ ਦੱਸੋ ਮੈਨੂੰ, ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਕਿੱਦਾਂ ਪਤਾ ਲੱਗਾ ਤੁਹਾਡੇ ਪਿੰਡ ਦੇ ਵਿੱਚ ਕਿ ਬਈ ਇਹ ਹੱਲੇ ਬੋਲ ਗਏ ਨੇ, ਵੰਡ ਹੋ ਗਈ, ਪਾਕਿਸਤਾਨ ਬਣ ਗਿਆ? ਇਹ ਕੋਈ ਇੱਕ ਹਵਾ ਪਿਆ ਦੁਨੀਆ ਨੂੰ ਤੇ ਦਵਾਈ ਮੱਚ ਗਈ ਸੀ। ਹਰ ਪਿੰਡ ਜਲਸਾ, ਹਰ ਪਿੰਡ ਜਲੂਸ, ਹਰ ਥਾਂ ਤੇ ਲਾਲਾ ਤੇ ਸ਼ਾਦਾ ਹੋਣ ਡਈ ਸੀ। ਉਹ ਸਿੱਖਾਂ ਦਾ ਜਿੱਥੇ ਜੋਰ ਸੀ ਉਹ ਤੰਗ ਬਹੁਤ ਕਰਦੇ ਹਨ ਮੁਸਲਮਾਨ। ਤੰਗ ਕਰਦੇ ਸਨ? ਹਾਂਜੀ। ਇੱਕ ਥਾਂ ਉਹ 5 ਭਰਾ ਹਨ ਤੇ ਇੱਕ ਭਰਾ ਸੀ ਤਰੀਕ ਤੇ ਚੱਲਿਆ, ਤੇ ਉਹਨੇ ਇਹ ਗੱਲ ਆਖੀ ਕਿ ਲੈ ਵੀ ਤੁਸੀਂ ਉੱਥੇ ਜਲਸਾ ਇਹਨਾਂ ਦਾ ਸਿੱਖਾਂ ਦਾ, ਹਾਂਜੀ, ਤੁਸੀਂ ਨਾ ਜਾਇਓ ਜੇ ਕਿ ਅਸੀਂ ਤੁਸੀਂ ਥੋੜ੍ਹੇ ਹੋ, 2 ਜਣੇ ਹੋ ਤੇ ਨਾ ਜਾਓਗੇ ਤੇ ਮਾਰੇ ਜਾਓਗੇ। ਤੁਹਾਡੇ ਪਿੰਡ ਦੇ ਜਾਂਦੇ ਸੀ ਬੰਦੇ ਤਰੀਕ ਤੇ? ਇਹ ਲਾਗੇ ਪਿੰਡ ਸੀਗਾ। ਅੱਛਾ, ਲਾਗੇ ਪਿੰਡ ਸੀ। ਤੇ ਉਹ ਗਿਆ ਵਿਚਾਰਾ, ਗਏ ਦੋਵੇਂ ਭਰਾ, ਹਾਂਜੀ ਤੇ ਉਹਨੇ ਮਾਰਿਆ ਆਪਣਾ ਨਾਰਾ ਜਿਹੜਾ ਸਿੱਖੀ ਜੀ ਮਾਰਦੇ ਹਨ। ਹਾਂਜੀ। ਇਹਨੇ ਮਾਰਿਆ ਫਿਰ ਨਾਰਾ, ਉੱਥੇ ਨਾਰਾ ਤਕਬੀਰ ਅੱਲਾਹ ਅਕਬਰ, ਇੱਥੇ ਅੱਲਾਹ ਦਾ ਹੀ ਨਾਂ ਰਹਿ ਗਿਆ, ਇੱਥੇ ਕੋਈ ਦੂਜਾ ਨਹੀਂ ਅਹਮ ਬੋਲਣ ਦੇਣਾ। ਸਹੀ। ਉਹਨੇ ਫਿਰ ਉਹਨਾਂ ਨੂੰ ਦੋਵਾਂ ਨੂੰ ਸ਼ਹੀਦ ਕਰ ਦਿੱਤਾ। ਉਹਨਾਂ ਸਿੱਖਾਂ ਨੇ? ਹਾਂ, ਕਿ ਜ਼ੋਰ ਸੀ ਉਹਨਾਂ ਦਾ। ਜਵਾਨ ਬੜੇ ਬਹਾਦਰ ਸਨਗੇ। ਉਹਨੇ ਕਰੇ ਲੰਮੇ ਪਾ ਤੇ ਮੁੜ ਕੇ ਤਰਲੇ ਕਰਕੇ ਉਹਨੂੰ ਸਮਝੌਤਾ ਕਰਨ ਵਾਸਤੇ ਖਿਲਾਰ ਲਿਆ। ਉਹਨੇ ਜਿਹੜੇ ਮੋਰੋਂ ਬੰਦੇ ਪੈ ਗਏ, ਉਹਨਾਂ ਨੇ ਉਹਨਾਂ ਸ਼ਹੀਦ ਕਰਤਾ? ਸ਼ਹੀਦ ਕਰਤਾ। ਬੜੇ ਬਹਾਦਰ ਸੀ ਜਵਾਨ। ਸਹੀ ਹੋ ਗਿਆ, ਸਹੀ ਹੋ ਗਿਆ। ਜਿੱਥੇ ਇਹਨਾਂ ਦਾ ਜ਼ੋਰ ਸੀ ਇਹਨੇ ਮਾਫੀ ਨਹੀਂ ਦਿੱਤੀ ਜੀ। ਜਿਸ ਤਰ੍ਹਾਂ ਵੀ ਸ਼ੁਰੂ ਤੋਂ ਇਹਨਾਂ ਦਾ ਮੁੜ ਕੇ ਜਦੋਂ ਰਵਾਬ ਜ਼ਿਆਦਾ ਫਿਰ ਬਣਿਆ। ਹਾਂਜੀ। ਇਹਨੇ ਪਹਿਲੋਂ ਗੱਡੀ ਅੰਮ੍ਰਿਤਸਰ ਵੱਢੀ ਸਿੱਖਾਂ ਨੇ। ਸਿੱਖਾਂ ਨੇ? ਹਾਂ, ਮੁਸਲਮਾਨਾਂ ਦੀ ਡੱਕ ਕੇ। ਓਹ ਹੋ। ਫਿਰ ਬਹੁਤਾ ਮੁਸਲਮਾਨਾਂ ਨੂੰ ਗੁੱਸਾ ਚੜਿਆ। ਫਿਰ ਮੁਸਲਮਾਨਾਂ ਕੋਈ ਕੀਤਾ ਨਹੀਂ ਤੇ ਮੁਸਲਮਾਨ ਨਹੀਂ ਸਨ ਇਹਨਾਂ ਨੁਕਸਾਨ ਕਰਦੇ ਜਿਹਨੇ ਇਹਨਾਂ ਨੇ ਕੀਤਾ। ਸਹੀ ਹੋ ਗਿਆ, ਸਹੀ ਹੋ ਗਿਆ। ਇਹਨੇ ਲੈਣ ਲਾ ਲੈਂਦੇ ਹਨ, ਜਿੱਥੇ ਤੈਨੂੰ ਦੱਸਣਾ ਸਾਡੇ ਸਾਹ ਦਾ ਅੱਬਾ ਜੋ ਹੈ, ਲੈਣ ਲਾ ਲੈਂਦੇ ਮੁਸਲਮਾਨਾਂ ਦੀ ਤੇ ਕਤਲ ਕਰਨ ਲੱਗਦੇ ਹਨ ਇੱਕ ਪਾਸੇ, ਤੇ ਉਹ ਮਕਾ ਲੈਂਦੇ ਕੋ ਫਿਰ ਖਿਲਾ ਲੈਂਦੇ ਹਨ। ਅੱਛਾ ਅੱਛਾ। ਲੈਣਾ ਲਾ ਕੇ ਲੈਣਾ ਲਾ ਕੇ ਮਾਰੇ ਨੇ। ਇਹ ਨਹੀਂ ਕਿ ਭਾਈਦੇ ਉਹਨੂੰ ਮਾਰਦਾ ਇਹਨੂੰ ਮਾਰਦਾ ਨਹੀਂ, ਲੈਣ ਲਾ ਕੇ ਮਾਰਦੇ ਹਨ। ਵੇਖ ਲਓ ਤੁਹਾਡਾ ਅਸਰ ਹੁੰਦੇ ਆ। ਬੜਾ ਜ਼ੁਲਮ ਹੋਇਆ ਪਾਕਿਸਤਾਨ ਬਣਾਉਣ ਦੀ। ਪਤਾ ਤੇ ਉਹਨਾਂ ਲੋਕਾਂ ਨੂੰ ਜਿਵੇਂ ਧੱਕੇ ਖਾਦੇ ਨੇ, ਲੋਕਾਂ ਨੂੰ ਰੋਟੀ ਨਸੀਬ ਨਹੀਂ ਹੋਈ, ਲੋਕਾਂ ਨੂੰ ਪਾਣੀ ਨਹੀਂ ਪੀਣ ਨੂੰ ਲੱਭਦਾ। ਭੈੜਾ ਹਾਲ ਤੇ ਬੰਕੇ ਦਿਹਾੜੇ ਲੋਕਾਂ ਦੇ। ਤੁਸੀਂ ਲੋਕ ਜਦੋਂ ਆਪਣੇ ਪਿੰਡੋਂ ਨਿਕਲੇ ਹੋ, ਪੂਰਾ ਪਿੰਡ ਇੱਕ ਪਾਸੇ ਨਿਕਲਿਆ ਕਿ ਆਪਣਾ ਲਹਿਦਾ ਨਹੀਂ, ਸਾਰਾ ਪਿੰਡ ਹੀ ਸਾਡਾ ਇਕੱਠਾ ਹੀ ਨਿਕਲਿਆ। ਤੁਹਾਡੇ ਪਿੰਡ ਦਾ ਲੰਬੜਦਾਰ ਦਾ ਨਾਂ ਯਾਦ ਹੈ? ਨਹੀਂ, ਹੁਣ ਨਾਂ ਨਹੀਂ ਯਾਦ ਰਿਹਾ। ਲੰਬੜਦਾਰ ਦਾ ਨਾਂ ਨਹੀਂ ਯਾਦ। ਅੱਛਾ, ਨਹੀਂ ਜਦੋਂ ਨਿਕਲੇ ਤੁਸੀਂ ਆਪਣੇ ਪਿੰਡੋਂ, ਰਾਤ ਨੂੰ ਨਿਕਲੇ ਕਿ ਦਿਨੇ ਨਿਕਲੇ? ਦਿਨੇ ਨਿਕਲੇ 8 ਵਜੇ। 8 ਵਜੇ ਨਿਕਲੇ। ਕਿੱਧਰ ਕਿਹੜੇ ਪਿੰਡਾਂ ਵੱਲੋਂ ਦੀ ਹੋ ਕੇ ਤੁਹਾਡਾ ਕਿੱਥੇ ਕੈਂਪ ਲੱਗਾ? ਐਂ ਸਿੱਧੇ ਨਹੀਂ ਕੈਂਪ ਨਹੀਂ ਸਾਡਾ ਲੱਗਾ, ਅਸੀਂ ਸਿੱਧੇ ਤੁਰੇ ਆਏ ਹਾਂ। ਸਾਨੂੰ ਵੀ ਕੋਈ ਅੱਲਾ ਦੀ ਰਹਿਮਤ ਜਿਹੜੀ ਸਾਡੇ ਅੱਗੇ ਨਹੀਂ ਕੋਈ ਚੀਜ਼ ਆਈ ਉਹਨੇ ਕਿ 3-4 ਮੀਲ ਤੇ ਸਾਰਾ ਰਾਵੀ ਤੋਂ ਪਰਾਂ ਸਾਂ ਸੀ। ਅੱਛਾ ਅੱਛਾ। ਤੁਸੀਂ ਅੰਮ੍ਰਿਤਸਰ ਸੀ ਨਾ, ਨੇੜੇ? ਹਾਂ, ਨੇੜੇ ਸਾਂ। ਹਾਂਜੀ। ਇਹ ਸਾਰੇ ਸ਼ੇਖਪੁਰੇ ਜਿਹੜੇ ਸੀ, ਬਦੋਮਲੀ ਜੋ ਆ ਗਈ ਹੈ ਸ਼ੇਖਪੁਰੇ ਹੈ। ਹਾਂਜੀ। ਤੇ ਬਦੋਮਲੀ ਪਰ ਅਸੀਂ ਨੇੜੇ ਸਾਂ। ਸਹੀ ਹੋ ਗਿਆ। ਠੀਕ ਹੋ। ਅਸੀਂ ਤੇ ਸਾਡਾ ਪਿੰਡ ਤੇ ਆ ਗਿਆ ਅਮਨ ਨਾਲ, ਤੇ ਬਾਕੀ ਹੋਰ ਜੀ ਕੋਈ ਨਹੀਂ ਆਇਆ। ਅਰਮਾਨ ਨਾਲ ਕੋਈ ਮਰ ਗਿਆ, ਕੋਈ ਰੁੜ ਗਿਆ, ਕੋਈ ਤੁਹਾਡੇ ਪਿੰਡ ਦਾ ਕਿਹੜਾ ਬੰਦਾ ਸ਼ਹੀਦ ਹੋਇਆ ਤੁਸੀਂ ਦੱਸਿਆ ਨਾ ਕਿ ਮਰਿਆ ਸੀ? ਉਹਦਾ ਨਾਂ ਨਾਂ ਚੰਗਾ, ਪਰ ਇਹਨਾਂ ਦੇ ਅੱਬੇ ਦਾ ਨਾਂ ਯਾਦ ਸੀ ਮੈਨੂੰ, ਖਰੇ ਅਲੀ ਮੁਹੰਮਦ ਸੀ ਕਿ ਇਹੋ ਜਿਹਾ ਨਾਂ ਸੀ। ਅੱਛਾ ਅੱਛਾ। ਕੀ ਹੋਇਆ ਸੀ, ਕਿੱਦਾਂ ਸ਼ਹੀਦ ਹੋਇਆ ਦੱਸੋ ਥੋੜਾ? ਉੱਥੇ ਤੈਨੂੰ ਦੱਸਿਆ ਨਹੀਂ, ਲਾਣਾ ਲਾ ਕੇ ਮਾਰਦੇ ਸੀ ਬੰਦਿਆਂ ਨੂੰ, ਸ਼ਹੀਦ ਕਰਦੇ ਸੀ। ਹਾਂਜੀ। ਇਹਨਾਂ ਕੋਲ ਉਹਨਾਂ ਦਾ ਜ਼ੋਰ ਸੀ, ਉੱਥੇ ਪੈ ਗਿਆ। ਹਾਂਜੀ ਹਾਂਜੀ। ਬਹੁਤ ਨੁਕਸਾਨ ਉਹਨਾਂ ਉੱਥੇ, ਉਹ ਪਤਾ ਨਹੀਂ ਤੇ ਕੋਈ ਮੁਕੱਦਰ ਨੇ ਬਚਿਆ, ਨਹੀਂ ਤੇ ਬਾਕੀ ਉਹਨੇ ਛੱਡਿਆ ਕੋਈ ਨਹੀਂ। ਹੋਰ ਵੀ ਜਿੱਥੇ ਜਿੱਥੇ ਉਹਨਾਂ ਦੇ ਪਿੰਡਾਂ ਦੇ ਵਿੱਚ
ਮਾਰਦੇ ਫਿਰਦੇ ਸੀ ਉਹ। ਪਿੰਡ ਦੇ ਵਿੱਚ ਆ ਜਾਂਦੇ ਸਨ। ਹਾਂਜੀ ਹਾਂਜੀ, ਉਹ ਟਾਣੇ ਦੇ ਟਾਣੇ ਤੁਰੇ ਫਿਰਦੇ ਜਿੱਥੇ ਬਣੇ ਆ ਤਲਵਾਰਾਂ। ਤੁਸੀਂ ਰਾਵੀ ਦੇ ਕਿਨਾਰੇ ਆ ਕੇ ਕਿੱਦਾਂ ਫਿਰ ਤੁਸੀਂ ਨਿਕਲੇ ਉੱਥੋਂ? ਉੱਥੇ ਫਿਰ ਜਦੋਂ ਆਏ ਨੇ ਰਾਵੀ ਦੇ ਉੱਤੇ, ਹਾਂਜੀ ਉਹ ਫਿਰ ਬੰਦੇ ਵਾਕਫ ਸਨ, ਹਾਂਜੀ ਰਿਸ਼ਤੇਦਾਰ ਸਨ ਉਹ ਇੱਕ ਦੂਜੇ ਦੇ। ਸਹੀ। ਤੋਂ ਫਿਰ ਸਾਡਾ ਪਿੰਡ ਬੜੇ ਅਮਨ ਚ ਆਇਆ, ਰਾਵੀ ਲੰਘ ਗਿਆ, ਨਹੀਂ ਤੇ ਲੋਕ ਤੇ ਡੁੱਬ ਕੇ, ਕੋਈ ਰੁੜ ਗਿਆ, ਕੋਈ ਡੁੱਬ ਗਿਆ। ਕਹਿੰਦੇ ਉਦੋਂ ਪਾਣੀ ਵੀ ਬੜਾ ਚੜਿਆ ਸੀ। ਪਾਣੀ ਇੰਨਾ ਸੀ, ਬਾਰਿਸ਼ਾਂ ਵੀ ਨਹੀਂ ਸਨ ਹਟਦੀਆਂ। ਕੋਈ ਹਾਲ ਨਹੀਂ ਸੀ ਲੋਕਾਂ ਦਾ। ਉਹਨਾਂ ਲੋਕਾਂ ਨੂੰ ਪਤਾ ਜਿਨ੍ਹਾਂ ਨੂੰ ਵਿਚਾਰਿਆਂ ਨਾਲ ਬਣੀ ਹੈ। ਤੇ ਫਿਰ ਰਾਤ ਅਸੀਂ ਆਣ ਕੇ ਫਿਰ ਉਹਦਾ ਪਿੰਡ ਸੀ ਮਾਝੀ ਨੇ ਉਹਨੂੰ ਆਂਦੇ ਸਨ, ਉੱਥੇ ਰਹੇ 4 ਦਿਨ। ਉੱਥੇ ਫਿਰ ਫਾਇਰ ਆਉਣ ਲੱਗ ਪਿਆ ਕਿੱਥੋਂ? ਇੰਡੀਆ ਵੱਲੋਂ? ਇੰਡੀਆ ਚੋਂ। ਨਾਲ ਦੇ ਰਾਵੀ ਦੇ ਸੀ ਪਿੰਡਾਂ ਵਿੱਚ ਨੀਰ ਘਟਵਾ ਸੀ, ਨੀਰ ਵੀ ਨਹੀਂ ਸੀ, ਹਾਂਜੀ ਥੋੜਾ ਜਿਹਾ 10-20 ਪੈ ਗਈਆਂ ਸੀ। ਠੀਕ ਹੋ ਉਹ ਗਿਆ। ਫਿਰ ਗੋਲੀਆਂ ਇੱਕ ਦੋ ਡੰਗਰਾਂ ਨੂੰ ਲੱਗੀਆਂ, ਇੱਕ ਦੋ ਜੀਆਂ ਨੂੰ ਲੱਗੀਆਂ। ਫਿਰ ਉੱਥੋਂ ਆਖਿਆ ਵੀ ਇੱਥੇ ਰਹਿਣ ਦਾ ਕੀ ਸੁੱਖ, ਇੱਥੋਂ ਹੁਣ ਪਰਾਂ ਹੋਈਏ। ਫਿਰ ਅਸੀਂ ਹੌਲੀ 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 ਸਾਰੇ ਲੋਕ ਫਿਰ ਧੱਕੇ ਖਾਂਦੇ, ਕੋਈ ਕਿਧਰੇ ਵਿਚਾਰਾ ਤੁਹਾਡੇ ਧੱਕੇ ਪਿੰਡ ਦੇ ਖਾ- ਕਿੱਥੇ ਕਿੱਥੇ ਬੈਠੇ ਨੇ? ਸਾਡੇ ਪਿੰਡ ਦੇ ਕੋਈ ਸਮੁੰਦਰੀ ਵੱਲ ਬੈਠੇ ਹਨ, ਕੋਈ ਇੱਥੇ ਬੈਠੇ ਨੇ, ਕੋਈ ਇੱਥੇ ਬੈਠੇ ਨੇ, ਝੰਗ ਵਾਲੀ ਸਾਈਡ ਕੋਈ ਘਰ ਨਹੀਂ ਚੰਗੇ ਕੋਈ ਨਹੀਂ ਗਾ ਸਾਡੇ ਪਿੰਡ ਦਾ। ਇੱਥੇ ਨੇ ਘਰ ਸਨ ਕੁਛ ਅਸ਼ੋਕਪੁਰੇ ਦੇ ਨਾਲ ਨਹੀਂ, ਹਾਂਜੀ ਅਸਾਲਮਾ ਉਰਲੇ ਬਣੇ ਜਿਹੜਾ ਅੱਛਾ ਅੱਛਾ, ਪਿੰਡ ਸ਼ਿਵਪੁਰੇ ਦੇ ਨਾਲ। ਬੰਨ ਨਾਲ ਹੀ ਆਪਨ ਮੰਡਿਆਲਾ ਪਿੰਡ, ਅੱਛਾ ਮੰਡਿਆਲਾ, ਉੱਥੇ ਵੀ ਬੈਠੇ ਨੇ। ਤੁਹਾਡੇ ਪਿੰਡ ਦੇ? ਹਾਂ, ਸਹੀ ਹੈ। ਹੋਰ ਕੋਈ ਕਠਿਆਲੇ ਬੈਠੇ ਸਨ। ਇਸ ਤਰ੍ਹਾਂ ਲੋਕ ਛਟਾ ਹੀ ਆ ਗਿਆ, ਜਿੱਥੇ ਜਿੱਥੇ ਕਿਸੇ ਨੂੰ ਥਾਂ ਵਿਚਾਰਨ ਲੱਭਾ ਉੱਥੇ ਉੱਥੇ ਧੱਕੇ ਦੇ ਖਾਂਦੇ ਫਿਰਦੇ ਸਨ। ਸਹੀ ਹੋ ਗਿਆ। ਨਾ ਕਿਸੇ ਨੂੰ ਰੋਟੀ ਲੱਭਦੀ ਸੀ, ਨਾ ਕਿਸੇ ਨੂੰ ਬਹਿਣ ਨੂੰ ਥਾਂ, ਨਾ ਕਿਸੇ ਨੂੰ ਖਲੋਣ ਨੂੰ ਥਾਂ। ਉਹ ਮੈਨੂੰ ਸਟੋਰੀ ਸੁਣਾਓ ਕਿ ਤੁਸੀਂ ਜਦੋਂ ਉੱਥੇ ਨਮਕ ਸੁਣਿਆ ਲੈਣ ਗਏ ਸੀ, ਹਾਂ ਤੁਹਾਡੇ ਭਾਈ ਜਿਹੜੇ ਵੱਡੇ ਨੇ, ਹਾਂਜੀ, ਉਹ ਦੱਸੋ ਥੋੜਾ ਇਹ ਗੱਲ। ਉਹ ਬਾਬਾ ਬੜਾ ਅੰਤਰਾ ਸੀ। ਬਾਬੇ ਨੂੰ ਆਖਣ ਇਹ ਗੱਲ ਲੱਗਾ ਕਿੱਥੋਂ ਦੀ? ਉੱਥੋਂ ਦੀ, ਇੰਡੀਆ ਦੀ ਹੈ? ਨਹੀਂ ਵੀਰਾ ਆਣਗੇ ਉਰਲੇ ਬੰਨੇ ਆਣਗੇ ਬਾਰਡਰ ਤੇ? ਬਾਰਡਰ ਤੇ। ਹਾਂ ਤੇ ਉਹਨੂੰ ਆਖਿਆ ਨਾ ਵੀ ਅਸੀਂ ਮਾਜਰਿਆਂ ਦੇ ਭੁੱਖ ਲੱਗੀ ਤੇ ਤੂੰ ਵੀ ਡੇਰਾ ਬੰਦਾ ਕੋਈ ਰੋਟੀ ਦੇ ਛੜੋ। ਉਹਨੇ ਆਖਿਆ ਰੋਟੀਆਂ ਤੁਹਾਨੂੰ ਦਈਏ, ਤੁਸੀਂ ਕਿੱਥੋਂ ਆ ਗਏ ਐਡੇ ਭਲਵਾਨ। ਲੋ ਜੋ ਚੌਲ, ਉਹਨੂੰ ਆਖਿਆ ਕਿ ਲੂਣ ਹੀ ਦੇ ਦੇ, ਕੋਈ ਮਾੜਾ ਮੋਟਾ ਸਾਲਾ ਨਹੀਂ ਦੇ ਦੇ। ਉਹਨੇ ਆਖਿਆ ਕੋਈ ਸ਼ਾਹ ਨਹੀਂ, ਨਾ ਲੂਣ ਨਾ ਸਾਲਣ ਨਾ ਕੋਈ ਸ਼ਾਹ ਨਹੀਂ। ਉਹ ਬਜ਼ੁਰਗ ਨੇ ਆਖਿਆ? ਹਾਂਜੀ, ਉਹ ਰੁੱਖੇ ਚੌਲ 10 ਪਾਣੀ ਦੇ ਘੁੱਟਾਂ ਨਾਲ ਬੁਰਕੀ ਖਾਧੀ, ਫਿਰ ਰਾਤ ਤੇ ਕੱਢਣੀ ਹੈ ਨਾ। ਪਤਾ ਤੇ ਉਹਨਾਂ ਲੋਕਾਂ ਨੂੰ ਜਿਹਨਾਂ ਵਿਚਾਰਿਆਂ ਨੇ ਧੱਕੇ ਖਾਧੇ ਨੇ। ਸਹੀ ਹੋ ਗਿਆ। ਸਹੀ ਸੁਣਿਆ ਹੈ ਵੀ ਲੋਕ ਚੰਗਾ ਨਹੀਂ ਸਮਝਦੇ ਜਿਹੜੇ ਇੱਥੋਂ ਦੇ ਮਾਜਰ। ਨਾ 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 ਨਾ, ਇਹ ਤਾਂ ਜਿਹੜਾ ਉਹ ਮਾਜਰ ਆ ਗਏ ਚੌਲ ਜਾਂ ਫਲਾਣਾ ਟਿੰਗਰਾ, ਜਿਹੜੀ ਮੂੰਹ ਜਾਉਣੀ ਉਹ ਗੱਲ ਕਰ ਦੇਣੀ। ਉਹ ਵੀ ਦਿਨ ਵੇਖੇ ਨੇ ਧੱਕੇ ਲੋਕਾਂ, ਉਧਰੋਂ ਵੀ ਲੱਭੇ ਤੇ ਧੱਕੇ ਇੱਧਰੋਂ ਵੀ ਲੱਭੇ। ਪਰ ਇੱਕ ਹੀ ਗੱਲ ਹੋਈ ਹੈ, ਸਾਨੂੰ ਉਹ ਜਿਹੜੀ ਤੰਗੀ ਆ ਗਈ ਹੈ। ਹਾਂਜੀ। ਮੁੜ ਕੇ ਜਦੋਂ ਇੱਥੇ ਆ ਗਏ ਫਿਰ ਸਾਨੂੰ ਖਾਲਸਾ ਹੋ ਗਈ ਹੈ, ਕਿਉਂਕਿ ਤਸੱਲੀ ਹੋ ਗਈ ਪਾਕਿਸਤਾਨ ਪਹੁੰਚ ਹਾਂ ਗਏ ਆ। ਪਹੁੰਚ ਗਏ ਹੁਣ ਖਾਲਸਾ। ਕਿਉਂਕਿ ਮੁੜ ਕੇ ਤੇ ਨਹੀਂ ਤੁਹਾਡੇ ਉੱਤੇ ਕੋਈ ਜ਼ੁਲਮ ਹੋਇਆ? ਨਹੀਂ, ਫੇਰ ਨਹੀਂ ਕੋਈ ਹੋਇਆ। ਫੇਰ ਅੱਲਾ ਦੀ ਰਹਿਮਤ ਕਰੀ, ਫੇਰ ਖਾਲਸਾ ਲਾ ਗਈ। ਤੁਸੀਂ ਵੇਖੇ ਸਿੱਖ ਜਾਂਦੇ ਵੀ ਇੱਥੋਂ ਨਹੀਂ, ਜਦੋਂ ਤੁਸੀਂ ਜਿਹੜੇ ਰਾਹ ਅਸੀਂ ਆਏ ਆ ਨਾ, ਹਾਂਜੀ ਇਹ ਰਾਹ ਨਹੀਂ ਉਹ ਸਿੱਖ ਲੋਕ ਫਿਰ ਨਿਕਲੇ ਨੇ ਕੋਈ ਤਾਂ। ਇਹਨਾਂ ਦੇ ਜ਼ਿਆਦਾ ਕੈਂਪ ਲੱਗੇ ਸੀ ਇੱਥੇ ਫਰੂਕਾਬਾਦ ਚੂੜਕਾਣੇ। ਹਾਂਜੀ ਹਾਂਜੀ। ਇਹਨਾਂ ਦਾ ਉਦੋਂ ਇਕੱਠ ਜੋੜ ਹੋਇਆ ਸੀ ਲੋਕਾਂ ਦਾ ਬਹੁਤਾ। ਕਿਤੇ ਚੂੜਕਾਣੇ ਲੱਗਾ ਸੀ? ਇਹਨਾਂ ਦਾ ਕੈਂਪ ਇਹ ਜ਼ਿਆਦਾ ਇੱਥੇ ਇਕੱਠੇ ਹੋਏ ਨੇ ਸਾਰੇ ਚੂੜਕਾਣੇ। ਚੂੜਕਾਣੇ। ਇੱਥੋਂ ਫਿਰ ਇਹਨਾਂ ਨੂੰ ਹਕੂਮਤ ਦੇ ਰਾਹੀਂ ਜਾਂ ਜਿਸ ਤਰ੍ਹਾਂ ਵੀ ਹੋਇਆ ਇਹਨਾਂ ਨੂੰ ਫਿਰ ਕੱਢਿਆ। ਫਿਰ ਇੱਥੋਂ ਗਏ ਨੇ? ਹਾਂ, ਠੀਕ ਹੋ ਗਿਆ। ਤੇ ਪਤਾ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਬੀਤੀ ਹੈ। ਨਾ ਕਿ ਇੱਥੇ ਕਿਸੇ ਨੂੰ ਆਇਆ ਨੂੰ ਕੋਈ ਮੰਜੀ ਨਾ ਬਿਸਤਰਾ ਨਾ, ਵਿਚਾਰੇ ਭੋਏ ਤੇ ਸੌਂਦੇ ਰਹੇ ਆ। ਭੋਏ ਵੀ ਥੱਲੇ ਤੱਤੀ ਹੋਣੀ, ਪਾਦਣੋਂ ਦੇ ਦਿਨ ਸੀ ਨੇ, ਇਹੋ ਦਿਨ ਸਨ। ਸੁਣਿਆ ਬਾੜੇ ਦੇ ਵਿੱਚ ਲੋਕ ਭਜਦੇ ਰਹੇ ਨੇ। ਭੇਜਦੇ ਤੈਨੂੰ ਦੱਸਿਆ ਹਾਲ ਹੀ ਕੋਈ ਨਹੀਂ ਸੀ। ਇਹ ਸਾਰੇ ਜ਼ਿਲ੍ਹੇ ਕਰਨਾਲ ਦੇ ਜਾਂ ਪਟਿਆਲੇ ਦੇ, ਜਲੰਧਰ ਦੇ ਸਾਰੇ ਲੋਕ ਵਿਚਾਰੇ ਬਹੁਤ ਧੱਕੇ ਖਾ ਕੇ ਆਏ ਨੇ। ਸਹੀ ਸਹੀ ਸਹੀ। ਕਹਿੰਦੇ ਨੇ ਜਵਾਨ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ। ਕੋਈ ਹਾਲ ਨਹੀਂ ਸੀ। ਹੁਣ ਉਹ ਮੰਜ਼ਰ, ਉਹ ਪਿੰਡ ਯਾਦ ਆਂਦਾ ਤੁਹਾਨੂੰ? ਆਪਣਾ ਜਿਹੜਾ ਪਿੰਡ ਹੈ, ਕਦੀ ਬੈਠੇ ਯਾਦ ਆਉਂਦਾ। ਹੁਣ ਦਿਲ ਕਰਦਾ ਉੱਥੇ ਜਾਣ ਨੂੰ ਦੁਬਾਰਾ? ਨਹੀਂ, ਹੁਣ ਕੀ ਜਾਣਾ ਜਦੋਂ ਉੱਥੇ ਨਾ ਕੋਈ ਆਂਗੇ, ਨਾ ਸਾਗ, ਨਾ ਭੈਣ, ਨਾ ਭਰਾ, ਨਾ ਦੂਜਾ ਨਾ ਤੀਜਾ। ਤੇ ਉੱਥੇ ਜਾ ਕੇ ਨਾ ਕਿ ਪਛਾਣਨਾ, ਨਾ ਕਿ ਕੋਣਾ ਦੇ ਹੋਏ ਥਾਂ ਜਾਣ ਦਾ ਕੀ ਫਾਇਦਾ। ਸਹੀ ਸਹੀ। ਆ ਜਿਹੜਾ ਹੁਣ ਬਾਬਾ ਲਾਲ ਸ਼ਾਹ ਸੀ, ਹਾਂਜੀ, ਇਹ ਕਿੱਥੋਂ ਦੇ ਸਨ? ਇਹਦੀ ਤੇ ਤੈਨੂੰ ਦੱਸਣ ਲੱਗੇ, ਇਹਦੀ ਵੀ ਸਟੋਰੀ ਲੱਗਾ ਸੁਣਾਉਣ ਵਿਚਾਰੇ ਦੀ। ਇੰਨੀ ਕੁ ਮੈਨੂੰ ਹੋਸ਼ ਆ। ਇਹ ਮਲੰਗ ਬੰਦਾ ਸੀ ਨਾ? ਮਲੰਗ ਦਰਵੇਸ਼ ਜੀ ਦੇ ਬਾਗ ਲਾਇਆ ਸੀ, ਐਡਾ ਸੋਹਣਾ ਸੀ, ਹਰ ਰੰਗ ਦਾ ਫਲ। ਕਿੱਥੇ? ਉੱਥੇ ਸਾਡੇ ਪਿੰਡ। ਤੁਹਾਡਾ ਪਿੰਡ ਦੇ ਵਿੱਚ? ਤੇ ਫਿਰ
ਹਿਸਾਬ ਲਾ ਇਹ ਸਲਾਹ ਨੂੰ ਆਇਆ ਨਾ ਬਾਬਾ ਇਹ ਸਾਰੇ ਲੋਕਾਂ ਦੇ ਪੁੱਤਰ ਮਰ ਗਿਆ ਤੋਂ ਵੀ ਨਹੀਂ ਹੁੰਦੇ ਤੇ ਸਾਰਿਆਂ ਆਖਿਆ ਨਹੀਂ ਤੂੰ ਖਾਸ ਅੱਲਾ ਤਗੜਾ ਹੋ ਅੱਲਾ ਹੋਰ ਦੇ ਦੇਗਾ ਸਾਨੂੰ। ਨਹੀਂ ਕੀ ਕਹਿੰਦਾ ਕਿ ਮੈਂ ਪਿੰਡ ਹੀ ਛੱਡਣਾ? ਨਹੀਂ ਆਉਂਦਾ ਸੀ ਵੀ ਏਡੀ ਰਚਨਾ ਮੈਂ ਬਣਾਈ ਹੈ ਮੈਨੂੰ ਕਿੱਥੋਂ ਲੱਭਣੀ ਹੈ। ਓਏ ਹੋਏ ਤੇ ਬੰਦੇ ਫਿਰ ਆਖਣਗੇ ਕੋਈ ਨਹੀਂ ਗੱਲ ਵੀ ਆਜ਼ਾਦ ਕਸ਼ਮੀਰ ਜਾ ਕੇ ਬੂਟੇ ਲਿਆ ਜਾਏ ਨਾ ਫਲ ਵਾਲੇ ਹਾਂਜੀ ਹਰ ਰੰਗ ਦਾ ਫਲ ਇਹਨੇ ਲਾਇਆ ਸੀ ਉਸ ਪਿੰਡ ਦੇ ਵਿੱਚ। ਉਸ ਪਿੰਡ ਦੇ ਵਿੱਚ। ਮੈਨੂੰ ਪਤਾ ਨਹੀਂ ਮੇਰਾ ਬਾਲਦ ਮੈਨੂੰ ਲੈ ਜਾਂਦਾ ਸੀ ਹਾਂਜੀ ਤੇ ਉਹਨੇ ਫਿਰ ਸੋਹਣੇ ਸੋਹਣੇ ਫਲ ਲਿਆ ਕੇ ਤੇ ਦੇਣੇ ਲੈ ਪੁੱਤਰਾ ਖਾ ਵਿੱਚ ਇਹਦਾ ਪਿਆਰ ਕਰਦਾ ਸੀ। ਤੇ ਬਾਬਾ ਨੇ ਤੁਹਾਡੇ ਨਾਲ ਹੀ ਆਇਆ ਇੱਧਰ? ਉਹ ਫਿਰ ਇੱਧਰ ਆ ਗਏ ਫਿਰ ਇੱਥੇ ਬਹਿ ਗਏ ਨੇ ਸਾਰੇ ਆਣਗੇ ਹਾਂਜੀ ਤੇ ਅਸੀਂ ਉੱਥੇ ਬਹਿ ਗਏ ਕੋਈ ਕਿਧਰੇ ਵਿਚਾਰੇ ਕੀ ਬਾਬਾ ਜੀ ਕਰਾਂਗੇ। ਨੇ ਇੱਥੇ ਵੀ ਸੁਣਿਆ ਫਿਰ ਜਿੱਥੇ ਕਬਰਸਤਾਨ ਦੇ ਵਿੱਚ ਬੜਾ ਸੋਹਣਾ ਬਾਗ ਬੂਟਾ ਲਾਇਆ ਇੱਥੇ ਵੀ ਸੀ। ਬਾਗ ਬੂਟਾ ਲਾਇਆ ਸੀ। ਬੜਾ ਸੋਹਣਾ ਬਾਗ ਲਾਇਆ ਸੀ ਬੜੀ ਰੌਣਕ ਬਣਾਈ ਫਿਰ 1 ਰੁਪਈਏ ਦਾ ਫਲ ਨਹੀਂ ਸੀ ਵੇਚਦਾ ਏਡਾ ਦਰਵੇਸ਼ ਆਦਮੀ ਰੋਟੀ ਕਿਸੇ ਦੇ ਘਰੋਂ ਹੀ ਖਾਣੀ ਹੈ ਸੁਬਾਹ ਵੇਲੇ ਸ਼ਾਮ ਫਲ ਲੈ ਜਵੇ ਆ ਕੇ ਤੇ ਫਲ ਸਾਰਾ ਦਿਨ ਲੋਕਾਂ ਨੂੰ ਵੰਡ ਜਾਣੇ ਨੇ ਉੱਥੇ ਵੀ ਫਲ ਸਾਰਾ ਦਿਨ ਵੰਡੀ ਜਾਣਾ ਟੋਕਰੇ ਭਰ ਜਾਣੇ ਨੇ ਵੇਚਿਆ ਰੁਪਈਏ ਦਾ ਨਹੀਂ। ਜਿਹੜਾ ਲਾਲਚ ਨੇ ਕੀਤੇ ਨਹੀਂ ਆਖਿਆ ਮਾਲਕ ਕੋਲੋਂ 2 ਰੋਟੀਆਂ ਮੰਗੀਆਂ ਸੁਬਾਹ ਤੇ ਸ਼ਾਮ ਅੱਲਾ ਦੇ ਜਾਂਦਾ ਮੈਂ ਖਾਈ ਇਹਦੇ ਵੀ ਜਾਂਦਾ। ਬੰਦੇ ਘੱਟ ਹੀ ਹੁੰਦੇ ਨੇ ਜੀ ਇੰਨੇ ਤਾਂ ਲੋਕ ਆਪਣਾ ਭਰਦੇ ਨੇ ਢਿੱਡ। ਨਫਸ ਨਹੀਂ ਭਰਦਾ ਸਾਡਾ ਲੋਕਾਂ ਦਾ। ਸਹੀ ਗੱਲ ਹੈ ਤੇ ਅੱਲਾ ਨੇ ਉਹਨੂੰ ਉਸ ਤੋਂ ਵੀ ਜ਼ਿਆਦਾ ਦਿੱਤਾ ਹੈ। ਅੱਲਾ ਨੇ ਬੜਾ ਦਿੱਤਾ। ਉਹ ਤੈਨੂੰ ਮੈਂ ਇੱਕ ਗੱਲ ਲੱਗਾ ਤੁਹਾਨੂੰ ਹੁਣ ਹਾਂਜੀ ਜਦੋਂ ਪਾਕਿਸਤਾਨ ਬਣ ਗਿਆ ਤੇ ਫਸਲ ਬੀਜਿਆ ਨਾ ਕੋਈ ਕਣਕ ਅਸਾਂ ਹਾਂਜੀ ਉਹ ਲਾਟ ਹੋ ਗਈ ਹਾਂਜੀ ਤੇ ਕਣਕ ਅੱਲਾ ਨੇ ਬੜੀ ਕੀਤੀ। ਸਹੀ ਇੰਨੀ ਕਣਕ ਹੋਈ ਕਿ ਲੋਕ ਰਾਹੀ ਗੱਲਾਂ ਕਰਨ। ਸਾਡੇ ਖੂਹ ਤੋਂ ਜਿੱਥੇ ਵਾਹੀ ਸੀ ਨਾ ਸਾਡੀ ਟੇਲਾਂ ਖੂਹ ਦੇ ਸੂਏ ਦੀਆਂ ਜਿਵੇਂ ਤੁਹਾਡੇ ਪਿੰਡ ਵਾਲੇ ਦੀ ਸੂਏ ਦੀਆਂ ਟੇਲਾਂ ਨੇ ਹਾਂਜੀ ਉਹ ਸਾਡੀ ਇੱਕ ਪੈਲੀ ਹੇਠਵੀਂ ਖੂਹ ਤੋਂ ਟੇਲਾਂ ਹਨ। ਸਹੀ ਉੱਥੇ ਮੈਂ ਇਕੱਲੇ ਬਹਿ ਕੇ ਨਾ ਖੇਡਣ ਡਿਆ ਹਾਂਜੀ ਬਾਬੇ ਆਏ ਨੇ 4 ਨੇ ਬੜੀਆਂ ਨੇ ਪੱਗਾਂ ਸ਼ੱਗਾਂ ਬੰਨੀਆਂ ਜੱਟ ਸੀ ਹਾਂਜੀ ਉਹ ਖਲੋ ਗਏ ਨਾ ਮੂੰਹ ਕਰਕੇ ਖੂਹ ਵੱਲ ਨੂੰ ਸਾਡੇ ਵੱਲ ਨੂੰ ਹਾਂਜੀ ਕਹਿੰਦੇ ਨੇ ਯਾਰ ਵੇਖੋ ਅਲਵਾਰ ਹੋ ਗਏ 400-500 ਮਣ ਕਣਕ ਹੋ ਗਈ ਇਹ ਤੇ ਜ਼ਰੂਰ ਕੋਈ ਬੰਦਾ ਮਾਰਨਗੇ। ਅੱਛਾ ਜਿਉਂ ਲੱਗੇ ਨਾ ਗੱਲਾਂ ਕਰਨ ਤੁਸੀਂ ਸੁਣਦੇ ਪਏ ਸੀ ਮੈਂ ਸੁਣਦੇ ਮੈਂ ਆਖਣ ਲੱਗੇ ਅਸੀਂ ਮਰੱਬਿਆਂ ਦੇ ਮਾਲਕ ਤੇ ਇਹ ਇਹਨੇ ਸਾਡੇ ਦਾਣੇ ਨਹੀਂ ਹੁੰਦੇ ਹੋਏ ਜਿੰਨੇ ਇਹਨਾਂ ਦੇ ਹੋ ਗਏ ਨੇ ਕੀ ਕਰਨਗੇ ਇਹ ਤਾਂ ਕੋਈ ਨਾ ਕੋਈ ਕੰਮ ਪਾਉਣਗੇ। ਉਹ ਖੈਰ ਲੱਗੇ ਨਾ ਤੁਰਨ ਮੈਂ ਕਿਹਾ ਬਾਬਾ ਹੁਣ ਮੇਰੀ ਵੀ ਇੱਕ ਨਿੱਕੀ ਜਿਹੀ ਅਰਜ਼ ਸੁਣ ਜਾਓ ਬਈ ਮੈਂ ਵੀ ਕੋਈ ਦਿਲ 'ਚ ਮੇਰੇ 'ਚ ਆਈ ਤੁਸੀਂ ਸਿਆਣੇ ਤੇ ਬੜੇ ਹੋ। ਹਾਂਜੀ ਬਾਬਾ ਜੀ ਇੱਕ ਤੇ ਅਸੀਂ ਮਿਸਤਰੀ ਹਾਂ ਇੱਕ ਅਸੀਂ ਆਏ ਹਾਂ ਮਹਾਜਰ ਉੱਜੜ ਪੁੱਜੜ ਕੇ ਉਹ ਇੱਥੋਂ ਦੇ ਹੀ ਸਨ। ਉਹ ਇੱਧਰ ਦੇ ਰਹਿਣ ਵਾਲੇ ਹਨ। ਅੱਛਾ ਮੈਂ ਕਿਹਾ ਸਾਡੀ ਤੇ ਜਿਹੜੇ ਦਾਣੇ ਹੋਏ ਨੇ ਸਾਡੀ ਤੇ ਮੰਜੀ ਜੁਲੀ ਨਹੀਂ ਬਣਨੀ ਸਹੀ ਗੱਲ ਅਸਾਂ ਬੰਦੇ ਕਿੱਥੋਂ ਮਾਰਨੇ ਬੰਦੇ ਮਾਰੋ ਤੁਸੀਂ ਜੱਟ ਲੋਕ। ਉਹਦੇ ਬੁੱਢੇ ਹੱਥ ਕੇ ਉਹਨਾਂ ਦੀਆਂ ਵੱਖੀਆਂ ਟੁੱਟ ਗਈਆਂ। ਨਹੀਂ ਗੱਲ ਵੀ ਤੁਸੀਂ ਸਹੀ ਬੋਲਣਾ ਨਹੀਂ। ਇਹ ਕਹਿੰਦਾ ਓਏ ਦੇਖੋ ਬਸ ਕਰੋ ਸਾਡੀ ਇਹਨੇ ਬੜੀ ਕਰ ਛੜੀ ਹੈ ਜਿਹੜੀ ਇਹਨੇ ਕੀਤੀ ਹੈ ਨਾ ਸਾਡੀ ਗੱਲ ਦਾ ਮੁੱਲ ਪਾ ਛੜਿਆ ਉਹਨੇ। ਜਵਾਬ ਦੇ ਦਿੱਤਾ ਹੈਗਾ ਮਸ਼ੂਮ ਜਿਹਾ ਬੱਚਾ ਤੇ ਉਹਨੇ ਗੱਲ ਕਿੰਨੀ ਪੈਣ ਦੀ ਕੀਤੀ ਹੈ ਵੀ ਜੱਟ ਲੋਕ ਇਹ ਕੰਮ ਕਰਨ ਨਹੀਂ ਕਰ ਸਕਦੇ। ਉਹ ਬਾਬੇ ਬੜੇ ਹੱਸੇ ਵੀ ਵੱਖੀਆਂ ਟੁੱਟ ਗਈਆਂ ਉਹਨਾਂ ਦੀ ਹੱਸ ਕੇ। ਸਹੀ ਹੋ ਗਿਆ ਉਹਨਾਂ ਕੇ ਮੁੰਡਿਆ ਤੋਂ ਹੱਸਾ ਕੀ ਤੇ ਗੱਲ ਮੈਂ ਕਿਹਾ ਵੀ ਜਿਹੜੀ ਸਾਡੀ ਵੀ ਚੀਜ਼ ਤੁਹਾਨੂੰ ਤੇ ਉਹ ਸੁਣਾਈ ਹੈ ਬੜੇ ਲੋਕਾਂ ਨੇ ਧੱਕੇ ਖਾਦੇ ਨੇ। ਚਲੋ ਜੀ ਅੱਲਾ ਨੂੰ ਸਬਰ ਦੇਵੇ ਸਾਰਿਆਂ ਨੂੰ ਜੰਨਤ ਦੀ ਜਗ੍ਹਾ ਦੇਵੇ ਜਿਹੜੇ ਸ਼ਹੀਦ ਬਿਲਕੁਲ ਹੋਏ ਨੇ। ਜਿਹੜੇ ਵਿਚਾਰਿਆਂ ਨੇ ਧੱਕੇ ਖਾਦੇ ਨੇ ਪਤਾ ਉਹਨਾਂ ਨੂੰ ਅਜੇ ਤੱਕ ਨਹੀਂ ਭੁੱਲਿਆ ਉਹਨਾਂ ਨੂੰ। ਅੱਜ ਕੱਲ ਮੈਂ ਦੇਖ ਰਿਹਾ ਸੀ ਬੱਚੇ ਮੋਟਰਸਾਈਕਲਾਂ ਉੱਤੇ ਭਜਾਈ ਫਿਰਦੇ ਨੇ ਬਾਜੇ ਲਾਏ ਨੇ ਉਹਨਾਂ ਨੇ। ਸਾਨੂੰ 14 ਅਗਸਤ ਇਸ ਤਰ੍ਹਾਂ ਤਾਂ ਨਹੀਂ ਮਨਾਉਣੀ ਸੀ। ਇਹ ਜੀ ਲੋਕੀ ਤਮਾਸ਼ਾ ਬਣਾਇਆ ਲੋਕਾਂ ਨੇ। ਮੈਂ ਨਾ ਇੰਡੀਆ ਵਾਲਿਆਂ ਨੇ ਫਿਲਮ ਬਣਾਈ ਹੈ ਸਾਡੀ ਉਹ ਜੰਗ ਦੇ ਦੌਰ ਦੀ ਉਹ ਜੀ ਉਹ ਇਹਨਾਂ ਹੀ ਮੈਂ ਸੁਣਿਆ ਗਾਂਧੀ ਨੂੰ ਨੇ ਗੱਲ ਆਖੀ ਬਾਬੇ ਕਾਇਦੇ ਆਜ਼ਮ ਨੇ ਗਾਂਧੀ ਸਾਹਿਬ ਤੇਰੀ ਕੌਮ ਤੇਰੀ ਗੱਲ ਨੂੰ ਸਮਝਦੀ ਤੇਰੀ ਬੋਲੀ ਨੂੰ ਹਾਂਜੀ ਸਾਡੀ ਬੋਲੀ ਨੂੰ ਨਹੀਂ ਤੇਰੀ ਕੌਮ ਸਮਝਣਾ। ਉਂਝ ਇੱਕ ਗੱਲ ਕਰੋ ਵੀ ਅਮਨ ਨਾ ਆ ਜਾਓ ਤੇ ਅਮਨ ਨਾ ਚਲੇ ਜਾਓ। ਸਹੀ ਜਦੋਂ ਵੰਡਾਰਾ ਜੀ ਹੋ ਗਿਆ ਹਾਂਜੀ ਤੇ ਜੇ ਤੁਹਾਂ ਨੁਕਸਾਨ ਕੀਤਾ ਤੇ ਫਿਰ ਘਾਟਾ ਸਭ ਨਹੀਂ ਕਰਨੀ। ਸ਼ੁਰੂ ਉਹਨਾਂ ਹੀ ਕੀਤਾ ਸਾਡੇ ਮੁਸਲਮਾਨਾਂ ਨੇ ਮੇਰੇ ਸ਼ੁਰੂ ਤੋਂ ਨੁਕਸਾਨ ਕਿਸੇ ਦਾ ਕੀਤਾ। ਸਹੀ ਸਹੀ ਉਹਨੇ ਮਾਰ ਕਟਾਈ ਵਢਾਈ ਉਹਨੇ ਕੀਤੀ ਹੈ ਸਾਡੇ ਮੁਸਲਮਾਨਾਂ ਬਾਅਦ ਚ ਫਿਰ ਕੀਤੀ ਹੈ। ਸਹੀ ਸਹੀ ਜਿਹੜੇ ਪਿੰਡ ਅਸੀਂ ਆਣ ਕੇ ਬੈਠੇ ਸੀ ਇੱਥੇ ਸੀ ਇੱਕ ਉਹਨਾਂ ਡੇਰਾ ਬਣਾਇਆ ਉਹਨਾਂ ਦੇ ਕੋਈ ਮਲੰਗ ਮਲੂੰਗ ਜਾਂ ਸਾਹ ਸੂਹ ਜੇ ਬੈਠੇ ਹੁੰਦੇ ਸੀ ਖੂਹ ਬਣਾਇਆ ਬੜਾ ਫਲ ਬੂਟਾ ਲਾਇਆ ਉੱਥੇ। ਹਾਂਜੀ ਇੱਥੇ ਉਹਨਾਂ ਦਾ ਇਕੱਠ ਹੋ ਗਿਆ ਕਿ ਵਾਹਵਾ ਕੋਈ 5-4 ਹਜ਼ਾਰ ਜੀ ਇਕੱਠੇ ਹੋ ਗਏ ਉਹ ਇੱਥੋਂ ਕੰਮ ਬਣਾ ਕੇ ਨਾ ਤੁਰਾਂਗੇ। ਇਹਨੇ ਫਿਰ ਜਦੋਂ ਅੰਮ੍ਰਿਤਸਰ ਗੱਡੀ ਵੱਡੀ ਸੁਣੀ ਨੇ ਮੁਸਲਮਾਨਾਂ ਨੇ ਹਾਂਜੀ ਇਹਨਾਂ ਫਿਰ ਪਿੰਡ ਨੇ ਲਾ ਕੇ 5-7 ਮੁਸਲਮਾਨਾਂ ਦੇ ਇਹਨਾਂ ਆਖਿਆ ਵੀ ਜਿਹੜਾ ਆਪਣੇ ਪਿਓ ਦਾ ਤੁਸੀਂ ਵੀ ਹੋਣਾ ਉਹ ਜਦੋਂ ਉਹ ਨਹੀਂ ਸਾਡੇ ਨਾਲ ਮਾਫੀ ਦਿੰਦੇ ਤੇ ਅਸੀਂ ਹੁਣ ਕਿਉਂ ਜਿਹਨੇ ਜੋਗੇ ਅਸੀਂ ਵੀ ਕੁਛ ਕਰੀਏ। ਇਹਨਾਂ ਫਿਰ ਉੱਥੇ ਮਾਰ ਕਟਾਈ ਬੜੀ ਕੀਤੀ ਮੁਸਲਮਾਨਾਂ ਨੇ ਇਕੱਠਿਆਂ ਹੋ ਉਹ ਹੋਈ
ਆਪਣੀ ਹੁਣ ਬਚਾਓ ਵਾਸਤੇ ਮਾਰਕੀਟਾਈ ਕਰਨਾ ਜ਼ਰੂਰੀ ਬਣ ਬਿਲਕੁਲ ਗਿਆ। ਬਿਲਕੁਲ ਜ਼ਰੂਰੀ ਬਣ ਗਿਆ। ਜਦੋਂ ਅਗਲਾ ਮਾਰੇ ਫਿਰ ਆਪ ਤੇ ਨਹੀਂ ਰਿਹਾ ਜਾਂਦਾ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਲੇਕਿਨ ਅਜੇ ਤੱਕ ਉਹ ਸੀਨ ਨਹੀਂ ਭੁੱਲਦਾ ਜਿਹੜਾ ਧੱਕੇ ਖਾਦੇ ਨੇ। ਇਹਨੇ ਪਾਣੀ ਦੀ ਬੇੜੀ ਤੋਂ ਲਾ ਦਿੰਦੇ ਸਨ, ਓਏ ਹੋਏ ਹੋਏ। ਬਾਲ ਜਿਹੜੇ ਨੇ ਵਿਚਾਰੇ ਗੋਤੇ ਵੀ ਆ ਜਾਂਦੇ ਸਨ। ਨਹੀਂ ਸਿੱਧੀ ਗੱਲ ਹੈ ਭਾਈ, ਫਿਰ ਆਪਣੀ ਲੋੜ ਨੂੰ ਫਾਸ ਮਾਰ ਕੇ ਬੰਨੇ ਲੰਘਣਾ ਪੈਂਦਾ ਸੀ। ਲੋਕਾਂ ਸੁਣਿਆ ਪਾਣੀ ਪੀਂਦੇ ਪੀਂਦੇ ਮਰ ਜਾਂਦੇ ਸਨ। ਬਿਲਕੁਲ ਬਿਲਕੁਲ। ਸ਼ਾਹ ਕੋ ਨਹੀਂ ਲੱਭਦੀ, ਖਾਣ ਨੂੰ ਨਹੀਂ ਕੋਈ ਸ਼ਾਹ ਲੱਭਦੀ। ਬਿਨਾਂ ਤੋਂ ਬਾਰਿਸ਼ ਹਟੇ ਤੇ ਕਿਹੜੇ ਘਰਾਂ 'ਚ ਬੈਠੇ ਹਨ ਜਿਹੜੇ ਪਕਾ ਕੇ ਖਾ ਲੈਂਦੇ। ਜੇ ਲੱਭ ਗਈ ਤੇ ਕਿਤੋਂ ਬੁਰਕੀ ਖਾ ਲਈ, ਨਹੀਂ ਤੇ ਲੱਭਣੀ ਕਿੱਥੋਂ ਸੀ ਉੱਥੇ ਜੰਗਲਾਂ ਦੇ ਵਿੱਚ। ਸਹੀ ਹੋ ਗਿਆ। ਪਤਾ ਦੋਵੇਂ ਲੋਕਾਂ ਨੂੰ ਜਿਨ੍ਹਾਂ ਨੇ ਵਿਚਾਰਿਆਂ ਨੇ ਅਜੇ ਤੱਕ ਮੇਰੀ ਅੱਖਾਂ ਸੀ ਆਪਣਾ ਸਮਾਨ ਲੈ ਕੇ ਆਏ ਘਰੋਂ? ਕੋਈ ਸ਼ਾਹ ਨਹੀਂ, ਡੰਗਰ ਹਾਂਜੀ। ਤੇ ਕੋਈ ਇੱਕ ਅੱਧੀ ਮੰਜੀ ਹਾਂ ਤੇ ਜਿਹਦੇ ਤੇ ਬਹਿ ਜਾਈਏ ਜਾ ਕੇ ਸਹੀ। ਘੜੀ ਤੇ। ਹੋਰ ਕੋਈ ਸ਼ਾਹ ਨਹੀਂ ਦਿੰਦੇ, ਹਰ ਸ਼ਾਹ ਨਹੀਂ ਦਿੰਦੇ। ਕੋਈ ਗੱਲਬਾਤ ਸੁਣਾਓ ਨਾ, ਜਦੋਂ ਤੁਸੀਂ ਘਰੋਂ ਨਿਕਲਣ ਲੱਗੇ ਕੋਈ ਘਰ। ਸਮਾਨ ਆਪਣਾ ਰੱਖਣ ਲੱਗੇ ਵਿੱਚ ਕਿ ਨਹੀਂ ਰੱਖਿਆ, ਕੀ ਕੀਤਾ? ਕੋਈ ਸ਼ਾਹ ਨਾਲ ਹੀ ਨਹੀਂ ਜਿਹਦੇ यहाँ ਰੱਖਣਾ ਸੀ। ਸਿਰਾਂ ਦੇ ਚੁੱਕ ਕੇ ਜਿਹੜੀ ਚੀਜ਼ ਲਿਆਏ ਡੰਗਰ ਠੇਕੇ, ਜਿਹੜੀ ਚੀਜ਼ ਲਿਆਂਦੀ ਸਿਰਫ ਆਟਾ ਥੋੜਾ ਜਿਹਾ ਲਿਆ, ਹਾਂ। ਕੋਈ 10-20 ਸਿਰ, ਹੂੰ। ਕੋਈ ਚਾਰ ਦਾ ਇੱਕ ਭਾਂਡਾ ਜਿਹਾ ਲੈ ਲਿਆ ਵੀ ਉੱਥੇ ਕਿਹੜੀ ਹਾਂਡੀ ਪੱਕ ਕੇ ਰਾਹ 'ਚ ਖਾਣੀ ਹੈ, ਹਾਂਜੀ। ਤੇ ਲਿਆ ਕੇ ਤੁਰੇ ਆ। ਤੇ ਹੋਰ ਕੋਈ ਸ਼ਾਇਦ ਲਾੜੀ ਨਹੀਂ ਲਈ ਗਈ, ਹੋਰ ਕੋਈ ਸ਼ੈ ਨਹੀਂ ਫਿਰ ਲਿਆਂਦੀ? ਕੋਈ ਸ਼ਾਇਦ ਨਹੀਂ। ਹਿਸਾਬ ਲਾ ਲਾ ਵੀ ਤੰਬਾਕੂ ਸੀ ਸਾਡੇ ਪਿੰਡ, ਕਦੀ ਬੜਾ ਤੰਬਾਕੂ ਉੱਥੇ ਲੱਗਦਾ ਸੀ ਹਾਂ ਹਾਂ ਤੇ ਖੱਤਰੀ ਲੋਕ ਆਉਂਦੇ ਹਨ ਖਰੀਦ ਕੇ ਲੈ ਜਾਂਦੇ ਹਨ। ਸਹੀ। ਉਹ ਦਵੇ ਖੱਤਰੀ ਰੁਪਈਆ ਦੂਰ ਰੱਖਿਆ ਦਾ ਹਾਂਜੀ ਜੋੜਾ ਉਹਨੂੰ ਆਉਂਦੇ ਸਨ। ਹਾਂਜੀ। ਤੇ ਬਾਅਦ ਸਾਡਾ ਆਂਦਾ ਨਹੀਂ 1.5 ਲੈਣਾ, ਨਾ 1.5 ਹੀ ਵਟਿਆ ਤੇ ਨਾ ਸਵਾ ਹੀ ਵਟਿਆ। 2000 ਜੋੜਾ ਸੀ ਉਸ ਜ਼ਮਾਨੇ, 2000 ਰੁਪਈਆ ਸੀ ਉਹ। ਓਏ ਹੋਏ। ਉਹ ਵੀ ਮੈਨੂੰ ਨਸੀਬ ਹੋਇਆ ਵਟਣਾ। ਸਹੀ। ਉਹ ਵੀ ਅੰਦਰ ਮੈਂ ਵੇਖਿਆ ਟਾਂਗ ਲੱਗੀ ਛੱਤ ਨੂੰ। ਉੱਥੇ ਛੱਡ ਕੇ ਆਏ ਹੋ? ਆ ਫਿਰ ਮੁਰਗੀਆਂ ਹਨ, 10-12 ਮੁਰਗੇ ਸਨ। ਹਾਂ ਸਾਡੀ ਵਾਲਦਾ ਨੇ ਉਹਨਾਂ ਨੂੰ ਫਿਰ ਪਾਣੀ ਦਾਬਲੇ 'ਚ ਰੱਖਿਆ, ਹਾਂ। ਦਾਣੇ ਕੋ 5-4 ਫਿਰ ਪਾਤੇ ਵੀ ਹਾਂ ਅੱਲਾ ਖੈਰ ਰੱਖੇ ਤੇ ਘਰੇ ਆ ਜਾਣ। ਅੱਛਾ ਅੱਛਾ। ਨਾ ਹੁਣ ਜੋ ਕਹਿ ਰਿਹਾ ਨਾ ਜਾਣ ਜੋ ਕਹਿ ਰਿਹਾ, ਫਿਰ ਜਿੱਥੇ ਹੈ ਸਾਂ ਉੱਥੇ ਆ ਗਿਆ ਬਸ। ਓਏ ਹੋਏ। ਜਿੰਨਾ ਉੱਤੇ ਬੀਤੀ ਹੈ ਪਤਾ ਉਹਨਾਂ ਨੂੰ ਪਤਾ ਲੱਗਦਾ। ਉਹਨਾਂ ਨੂੰ ਅਜੇ ਉਹ ਸੀਨ ਨਹੀਂ ਅੱਖਾਂ 'ਚ ਭੁੱਲਦਾ। ਚਲੋ ਜੀ, ਅੱਲਾ ਤੁਹਾਨੂੰ ਸਬਰ ਦੇਵੇ। ਠੀਕ ਹੈ ਬਜ਼ੁਰਗੋ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਮਿਹਰਬਾਨੀ, ਅੱਛਾ ਜੀ। ਬਹੁਤ ਸ਼ੁਕਰੀਆ।